ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਰਿਲੇਸ਼ਨਸ਼ਿਪ ਦੇ ਸ਼ੁਰੂ ਦੇ ਵਿੱਚ ਅਗਰ ਤੁਹਾਨੂੰ ਬਹੁਤ ਜ਼ਿਆਦਾ ਮੁਹੱਬਤ ਮਿਲ ਰਹੀ ਹੈ ਨਾ, ਤੇ ਇਹ ਖਤਰਾ ਵੀ ਹੋ ਸਕਦਾ ਤੁਹਾਡੇ ਵਾਸਤੇ। ਕਿਉਂਕਿ ਨਫਸਿਆਤ ਇਹ ਕਹਿੰਦੀ ਹੈ ਕਿ ਹਰ ਟੌਕਸਿਕ ਰਿਲੇਸ਼ਨਸ਼ਿਪ ਜਿਹੜਾ ਨਾ, ਉਹ ਸ਼ਦੀਦ ਮੁਹੱਬਤ ਦੇ ਨਾਲ ਸ਼ੁਰੂ ਹੁੰਦਾ। ਔਰ ਸਾਈਕੋਲੋਜੀ ਦੇ ਵਿੱਚ ਇਸ ਨੂੰ ਅਸੀਂ ਲਵ ਬੰਬਿੰਗ ਕਹਿੰਦੇ ਹਾਂ। ਯਾਨੀ ਕਿ ਜਿਹੜੇ ਜ਼ਹਿਰੀਲੇ ਲੋਕ ਹੁੰਦੇ ਨੇ, ਟੌਕਸਿਕ ਲੋਕ ਹੁੰਦੇ ਨੇ, ਜਦੋਂ ਵੀ ਉਹ ਤੁਹਾਡੀ ਜ਼ਿੰਦਗੀ 'ਚ ਆਉਂਦੇ ਨੇ ਨਾ, ਤੇ ਉਹ ਜਦੋਂ ਵੀ ਆਉਂਦੇ ਨੇ ਉਹ ਇੰਤਹਾਈ ਮੁਹੱਬਤ ਦੇ ਨਾਲ ਆਉਣਗੇ। ਕਿਉਂਕਿ ਉਹਨਾਂ ਤੁਹਾਨੂੰ ਕੰਟਰੋਲ ਕਰਨਾ ਹੁੰਦਾ ਹੈ ਜੇ ਕਿ ਤੁਹਾਨੂੰ ਸ਼ੁਰੂ 'ਚ ਥੋੜੇ ਅਰਸੇ 'ਚ ਇੰਨੀ ਜ਼ਿਆਦਾ ਅਫੈਕਸ਼ਨ ਦਿੰਦੇ ਨੇ, ਇੰਨੀ ਜ਼ਿਆਦਾ ਪਿਆਰ ਮੁਹੱਬਤ ਦਿੰਦੇ ਨੇ, ਚਾਹੇ ਉਹ ਟਾਈਮ ਹੋਏ, ਚਾਹੇ ਤੋਹਫੇ ਹੋਣ, ਚਾਹੇ ਤੁਹਾਡੇ ਨਾਲ ਟਾਈਮ ਗੁਜ਼ਾਰਨਾ ਹੋਏ। ਉਹ ਇੰਨਾ ਜ਼ਿਆਦਾ ਕਰ ਦਿੰਦੇ ਨੇ ਕਿ ਤੁਹਾਨੂੰ ਇੰਨਾ ਅੱਛਾ ਲੱਗਦਾ ਹੈ, ਕਿਉਂਕਿ ਤੁਹਾਡਾ ਬ੍ਰੇਨ 'ਚ ਜਿਹੜਾ ਡੋਪਾਮੀਨ ਕੈਮੀਕਲ ਉਹ ਇੰਨਾ ਉੱਪਰ ਚਲਾ ਜਾਂਦਾ ਹੈ ਕਿ ਤੁਸੀਂ ਫਿਰ ਦੂਸਰੀ ਦੁਨੀਆ 'ਚ ਫੀਲ ਕਰਦੇ ਜੇ, ਬਹੁਤ ਲਾਈਟ ਔਰ ਹੈਪੀ ਫੀਲ ਕਰਦੇ ਜੇ। ਔਰ ਹਮੇਸ਼ਾ ਯਾਦ ਰੱਖਿਆ ਜੇ ਕਿ ਉਸ ਮੁਹੱਬਤ ਤੋਂ ਬਾਅਦ ਉਹ ਤੁਹਾਨੂੰ ਜ਼ਰਾ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਯਾਨੀ ਕਿ ਉਹ ਇੰਨੀ ਜ਼ਿਆਦਾ ਜਿਹੜੀ ਮੁਹੱਬਤ ਦਿੰਦੇ ਨੇ, ਉਹਨੂੰ ਉਸ ਟਰਮ ਨੂੰ ਸਾਈਕੋਲੋਜੀ ਦੇ ਵਿੱਚ ਲਵ ਬੰਬਿੰਗ ਕਹਿੰਦੇ। ਯਾਨੀ ਕਿ ਲਵ ਦੀ ਬੰਬਿੰਗ ਹੀ ਹੋ ਜਾਂਦੀ। ਜਦੋਂ ਵੀ ਫਿਰ ਦੂਰ ਜਾਂਦੇ ਨੇ ਤੇ ਉਹ ਡੋਪਾਮੀਨ ਕੈਮੀਕਲ ਜਿਵੇਂ ਹੀ ਥੱਲੇ ਆਉਂਦਾ ਨਾ, ਫਿਰ ਤੁਹਾਨੂੰ ਕ੍ਰੇਵਿੰਗ ਹੁੰਦੀ। ਕ੍ਰੇਵਿੰਗ ਫਿਰ ਉਸੇ ਚੀਜ਼ ਦੀ ਹੁੰਦੀ ਜਿਹਦੀ ਵਜ੍ਹਾ ਤੋਂ ਡੋਪਾਮੀਨ ਉੱਤੇ ਗਿਆ ਸੀ। ਇਹ ਬਿਲਕੁਲ ਨਸ਼ੇ ਦੀ ਤਰ੍ਹਾਂ ਹੁੰਦਾ। ਜਿਵੇਂ ਨਸ਼ਾ ਤੁਸੀਂ ਕਰਦੇ ਜੇ ਤੇ ਡੋਪਾਮੀਨ ਉੱਪਰ ਜਾਂਦਾ ਨਾ, ਫਿਰ ਨਸ਼ਾ ਛੱਡਦੇ ਜੇ ਤੇ ਡੋਪਾਮੀਨ ਥੱਲੇ ਆਉਂਦਾ, ਤੇ ਫਿਰ ਡੋਪਾਮੀਨ ਸਿਰਫ ਉਸੇ ਚੀਜ਼ ਨਾਲ ਹੀ ਉੱਤੇ ਜਾਏਗਾ ਜਿਹਦੀ ਵਜ੍ਹਾ ਤੋਂ ਪਹਿਲੇ ਉੱਤੇ ਗਿਆ ਸੀ। ਤੇ ਫਿਰ ਕੀ ਹੁੰਦਾ ਕਿ ਉਹ ਜਦੋਂ ਇਨਸਾਨ ਤੁਹਾਡੇ ਤੋਂ ਦੂਰ ਜਾਂਦਾ ਨਾ, ਤੇ ਫਿਰ ਤੁਸੀਂ ਉਹਦੇ ਪਿੱਛੇ ਜਾਂਦੇ ਜੇ। ਜਦੋਂ ਉਹਦੇ ਪਿੱਛੇ ਜਾਂਦੇ ਜੇ ਨਾ, ਫਿਰ ਉਹ ਜਿਵੇਂ ਜਿਵੇਂ ਕਹਿੰਦਾ ਫਿਰ ਤੁਸੀਂ ਉਵੇਂ ਹੀ ਕਰਦੇ, ਕਿਉਂਕਿ ਤੁਸੀਂ ਉਹਦੇ ਤੇ ਐਡਿਕਟ ਹੋ ਜਾਂਦੇ ਜੇ। ਨਫਸਿਆਤੀ ਤੌਰ ਤੇ ਤੁਸੀਂ ਉਹਦੇ ਤੇ ਡਿਪੈਂਡ ਹੋ ਜਾਂਦੇ, ਯਾਨੀ ਕਿ ਤੁਹਾਨੂੰ ਉਸ ਚੀਜ਼ ਦਾ, ਉਸ ਇਨਸਾਨ ਦਾ ਨਸ਼ਾ ਹੋ ਜਾਂਦਾ। ਉਹਦੇ ਬਗੈਰ ਤੁਸੀਂ ਨਹੀਂ ਰਹਿ ਸਕਦੇ। ਫਿਰ ਹੁੰਦਾ ਕਿ ਉਹ ਇਨਸਾਨ ਜਿਸ ਮਕਸਦ ਵਾਸਤੇ ਤੁਹਾਡੀ ਜ਼ਿੰਦਗੀ 'ਚ ਆਇਆ ਹੁੰਦਾ, ਉਹ ਫਿਰ ਤੁਹਾਡੇ ਕੋਲ ਕੰਮ ਕਰਵਾਉਂਦਾ। ਫਿਰ ਉਹ ਤੁਹਾਨੂੰ ਕੰਟਰੋਲ ਕਰਦਾ ਇਮੋਸ਼ਨਲੀ। ਤੇ ਲਿਹਾਜ਼ਾ ਕਦੀ ਵੀ ਅਗਰ ਤੁਹਾਨੂੰ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਸ਼ੁਰੂ 'ਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ, ਬਹੁਤ ਜ਼ਿਆਦਾ ਮੁਹੱਬਤ ਮਿਲ ਰਹੀ ਹੈ, ਤਾਂ ज़रा ਮੁਹਤਾਤ ਹੋ ਕੇ ਆਪਣਾ ਬਹੁਤ ਸਾਰਾ ਖਿਆਲ ਰੱਖिए। ਆਈ ਹੋਪ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਵੇਗਾ। ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ तो कमेंट सेक्शन ज़रूर मेंशन करो। इंशाल्लाह तो जवाब भी देंगे, हो सके तो वीडियो भी बना देंगे। जज़ाकल्लाह।